20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ जी ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਪ੍ਰੇਰਨਾ, 500-500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪਹੁਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ
ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ
ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ 9850 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਗੁਰੂ ਰਾਮਦਾਸ ਜੀ ਮੈਂ ਤੇਰਾ, ਬੋਲੋ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ ਹੱਥੋਂ ਦੇ ਕੇ
ਮਨਾਏ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ। ਸਿੱਖ ਦੇ ਇੱਕ ਗੁਣ ਦੇ ਉੱਤੇ ਆਪਾਂ ਸਾਂਝ ਕਰਨੀ ਥੋੜੇ ਜਿਹੇ ਮਿੰਟਾਂ 'ਚ। ਇਸ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਵੈਸੇ ਸਿੱਖ ਦੀ ਨਿਤ ਕਰਨੀ ਦਾ ਜ਼ਿਕਰ ਕਰ ਦਿੱਤਾ ਹੈ, ਪਰ ਇੱਕੋ ਗੁਣ ਦੇ ਉੱਤੇ ਆਪਾਂ ਸਾਂਝ ਕਰਾਂਗੇ, ਬਾਕੀ ਸਟੈਪ ਬਾਈ ਸਟੈਪ ਅਗਾਂਹ ਵੱਧਦੇ ਜਾਵਾਂਗੇ। ਮਿੱਠਾ ਬੋਲਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿੱਠਾ ਬੋਲਣ ਇਹ ਸਿੱਖ ਦਾ ਖਾਸ ਗੁਣ ਹੈ, ਖਾਸ ਗੁਣ। ਉਹ ਮਿੱਠੇ ਬੋਲ ਬੋਲਦਾ ਹੈ, ਖਾਸ ਗੁਣ। ਕਦੀ ਵੀ ਇਹੋ ਜਿਹੇ ਬੋਲ ਨਹੀਂ ਬੋਲੇਗਾ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਸਾਹਮਣੇ ਵਾਲੇ ਦੇ ਹਿਰਦੇ ਨੂੰ ਦੁੱਖ ਪਹੁੰਚੇ, ਠੇਸ ਪਹੁੰਚੇ। ਮਿੱਠਾ ਬੋਲੇਗਾ। ਕਦੀ ਵੀ ਆਪਣੀ ਰਸਨਾ ਤੋਂ ਇਹੋ ਜਿਹੇ ਸ਼ਬਦ ਨਹੀਂ ਬੋਲੇਗਾ, ਕੌੜੇ ਬੋਲ ਨਹੀਂ ਬੋਲੇਗਾ ਜਿਨ੍ਹਾਂ ਬੋਲਾਂ ਦੇ ਕਰਕੇ ਪਈ ਹੋਈ ਪ੍ਰੀਤੀ ਵੀ ਟੁੱਟ ਜਾਵੇ। ਹਾਂਜੀ, ਉਹ ਤੇ ਜਦੋਂ ਵੀ ਬੋਲੇਗਾ ਉਹੋ ਜਿਹੇ ਬੋਲ ਬੋਲੇਗਾ ਜਿਨ੍ਹਾਂ ਬੋਲਾਂ ਨੂੰ ਸੁਣਨ ਤੋਂ ਬਾਅਦ ਨਫ਼ਰਤ ਦੀਆਂ ਦੀਵਾਰਾਂ ਡਿੱਗਣ ਤੇ ਆਪਸੀ ਪ੍ਰੇਮ ਪਿਆਰ ਵੱਧ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਬੋਲ ਨਹੀਂ ਬੋਲੇਗਾ ਜਿਹਦੇ ਨਾਲ ਦੀਵਾਰਾਂ ਖੜੀਆਂ ਹੋਣ, ਉਹ ਬੋਲੇਗਾ ਬੋਲ ਜਿਹਦੇ ਨਾਲ ਦੀਵਾਰਾਂ ਢਹਿੰਦੀਆਂ ਨੇ। ਹੈ ਜੀ। ਵੇਖੋ, ਇੱਕ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਇੱਕ ਮੈਗਜ਼ੀਨ ਦੇ ਵਿੱਚ ਨਾ ਇਹ ਵਾਰਤਾ ਇੱਕ ਟੀਟੀ ਨੇ ਲਿਖੀ ਸੀ। ਟੀਟੀ ਹੁੰਦੇ ਆ ਨਾ ਟ੍ਰੇਨ ਦੇ ਵਿੱਚ ਜਿਹੜੇ ਟਿਕਟਾਂ ਚੈੱਕ ਕਰਦੇ ਨੇ। ਇੱਥੋਂ ਦਾ ਤੇ ਮੈਨੂੰ ਪਤਾ ਨਹੀਂ, ਪਰ ਇੰਡੀਆ ਹਰ ਟ੍ਰੇਨ ਦੇ ਵਿੱਚ ਟੀਟੀ ਹੁੰਦਾ, ਤੁਹਾਨੂੰ ਪਤਾ ਹੈ ਸਭ ਨੂੰ, ਜਿਹੜਾ ਟਿਕਟਾਂ ਚੈੱਕ ਕਰਦਾ। ਹੁਣ ਉਹ ਟੀਟੀ ਨੇ ਇੱਕ ਵਾਰਤਾ ਲਿਖੀ ਇੱਕ ਮੈਗਜ਼ੀਨ ਦੇ ਵਿੱਚ। ਬੜੀ ਧਿਆਨ ਨਾਲ ਇਹ ਗੱਲ ਸੁਣਨੀ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਟੀਟੀ ਕੀ ਲਿਖਦਾ ਆਪਣੇ ਜ਼ਿਕਰ ਦੇ ਵਿੱਚ? ਕਹਿੰਦਾ ਮੈਂ ਆਪਣੀ ਰੂਟੀਨ ਮੁਤਾਬਕ ਟ੍ਰੇਨ ਦੇ ਵਿੱਚ ਚੜ੍ਹਿਆ ਟਿਕਟਾਂ ਚੈੱਕ ਕਰਨ ਵਾਸਤੇ, ਤੇ ਕਹਿੰਦੇ ਟ੍ਰੇਨ ਦੇ ਜਿਸ ਡੱਬੇ 'ਚ ਮੇਰੀ ਡਿਊਟੀ ਸੀ ਉਸ ਡੱਬੇ ਦੇ ਵਿੱਚ ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਬੈਠੇ ਸੀ, ਸੰਤ ਲੀਲਾ ਸ਼ਾਹ ਜੀ। ਮੈਂ ਵਿੱਚੋਂ ਗੁਣ ਜਿਹੜਾ ਲਿੱਤਾ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਕਹਿੰਦੇ ਸਭ ਦੀਆਂ ਟਿਕਟਾਂ ਮੈਂ ਜਦੋਂ ਚੈੱਕ ਕੀਤੀਆਂ, ਵਾਰੀ ਆਈ ਮਹਾਂਪੁਰਸ਼ਾਂ ਦੀ, ਤੇ ਕਹਿੰਦੇ ਉਹਨਾਂ ਦੇ ਚਿਹਰੇ ਦਾ ਇਹੋ ਜਿਹਾ ਪ੍ਰਭਾਵ, ਇੰਨਾ ਉਹਨਾਂ ਦਾ ਚਿਹਰਾ ਮੈਨੂੰ ਖਿੱਚ ਪਾ ਰਿਹਾ ਸੀ। ਤੇ ਮੈਂ ਮਹਾਂਪੁਰਸ਼ਾਂ ਦੇ ਕੋਲ ਗਿਆ ਤੇ ਮਹਾਂਪੁਰਸ਼ਾਂ ਨੂੰ ਜਾ ਕੇ ਇੱਕ ਬੇਨਤੀ ਕੀਤੀ, ਮਹਾਂਪੁਰਸ਼ੋ ਮੈਨੂੰ ਆਸ਼ੀਰਵਾਦ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਆਸ਼ੀਰਵਾਦ ਦਿਓ, ਮੇਰੇ ਤੇ ਕਿਰਪਾ ਕਰੋ, ਆਸ਼ੀਰਵਾਦ ਦਿਓ, ਮੇਰੇ ਸਿਰ ਤੇ ਹੱਥ ਰੱਖੋ। ਕਹਿੰਦੇ ਮਹਾਂਪੁਰਸ਼ ਚੁੱਪ, ਕੁਝ ਨਹੀਂ ਬੋਲੇ। ਕਹਿੰਦਾ ਪਰ ਉਹਨਾਂ ਦਾ ਚਿਹਰਾ ਮੈਨੂੰ ਬੜਾ ਜੱਚ ਰਿਹਾ ਸੀ। ਕਈ ਵਾਰੀ ਤੁਸੀਂ ਵੇਖੋ, ਕਈ ਗੁਰਸਿੱਖ ਪਿਆਰੇ ਤੁਸੀਂ ਨੋਟ ਕਰੋ, ਜਦੋਂ ਬੋਲਦੇ ਨੇ ਨਾ ਦਿਲ ਕਰਦਾ ਚਿਹਰੇ ਵੱਲ ਵੇਖੀ ਜਾਈਏ, ਵੇਖੀ ਜਾਈਏ। ਆਮ ਉੱਦਾਂ ਬੈਠੇ ਰਹਿਣ ਕੋਈ ਪ੍ਰਭਾਵ ਨਹੀਂ ਪੈਂਦਾ, ਜਦੋਂ ਬੋਲਣ ਲੱਗ ਪੈਂਦੇ ਆ ਨਾ ਚਿਹਰਾ ਖਿੱਚ ਪਾਉਂਦਾ। ਕਾਰਨ ਖਿੱਚ ਚਿਹਰਾ ਨਹੀਂ ਪਾਉਂਦਾ, ਕਮਾਈ ਪਾਉਂਦੀ ਹੈ। ਉਹ ਪ੍ਰੈਕਟੀਕਲ ਜੀਵਨ ਪਾ ਰਿਹਾ ਹੁੰਦਾ। ਹੁਣ ਮਹਾਂਪੁਰਸ਼ਾਂ ਦਾ ਚਿਹਰਾ ਖਿੱਚ ਪਾਈ ਜਾਵੇ। ਉਹਨੇ 2 ਮਿੰਟ ਬਾਅਦ ਫਿਰ ਕਿਹਾ ਜੀ ਕਿਰਪਾ ਕਰੋ ਮੈਨੂੰ ਆਸ਼ੀਰਵਾਦ ਦਿਓ, ਆਪਣਾ ਹੱਥ ਮੇਰੇ ਸਿਰ ਤੇ ਰੱਖੋ। ਮਹਾਂਪੁਰਸ਼ ਫਿਰ ਚੁੱਪ। ਤੀਜੀ ਚੌਥੀ ਵਾਰੀ ਜਦੋਂ ਕਿਹਾ ਨਾ, ਮਹਾਂਪੁਰਸ਼ੋ ਮੇਰੇ ਸਿਰ ਤੇ ਹੱਥ ਰੱਖੋ, ਆਸ਼ੀਰਵਾਦ ਦਿਓ, ਤੇ ਬੜੀ ਨਿਮਰਤਾ 'ਚ ਪਤਾ ਕੀ ਕਹਿੰਦੇ, ਆਸ਼ੀਰਵਾਦ ਚਾਹੀਦਾ? ਕਹਿੰਦਾ ਜੀ ਹਾਂ। ਕਹਿੰਦੇ ਇਸकी तो भेटा लगेगी। आखो धन गुरु रामदास जी, ਧੰਨ ਗੁਰੂ ਰਾਮਦਾਸ। ਇਹਦੀ ਤੇ ਭੇਟਾ ਲੱਗਣੀ ਹੈ ਜੇ ਆਸ਼ੀਰਵਾਦ ਚਾਹੀਦਾ। ਕਹਿੰਦੇ ਮੈਂ ਆਪਣੀ ਜੇਬ ਚੋਂ 500 ਰੁਪਇਆ ਕੱਢਿਆ, ਮਹਾਂਪੁਰਖਾਂ ਦੇ ਅੱਗੇ ਰੱਖਤਾ। ਆ ਮਹਾਂਪੁਰਸ਼ੋ 500 ਰੁਪਇਆ ਲਓ ਤੇ ਆ ਭੇਟਾ ਲਓ, ਆਸ਼ੀਰਵਾਦ ਦਿਓ। ਕਹਿੰਦੇ ਉਹਨਾਂ ਨੇ 500 ਦਾ ਨੋਟ ਪਿੱਛੇ ਕੀਤਾ। ये भेटा नहीं चाहिए हमें, ये नहीं चाहिए। कहता जी होर की चाहिए? आशीर्वाद चाहिए ना जी? चाहिए।
ਫਿਰ ਭੇਟਾ ਲੱਗਣੀ ਜੀ, ਕੀ ਭੇਟਾ? 500 ਰੱਖਿਆ ਤੇ ਕਹਿੰਦੇ ਇਹ ਨਹੀਂ, ਭੇਟਾ ਲੱਗਣੀ ਜੀ, ਕੀ ਭੇਟਾ? ਬੇਟਾ ਇੱਕ ਬਾਤ ਤੋਂ ਬਤਾ, ਹਿੰਦੀ ਬੋਲਦੇ ਸੀ, ਬੇਟਾ ਇੱਕ ਬਾਤ ਤੋਂ ਬਤਾ, ਤੁਮੇ ਕ੍ਰੋਧ ਆਤਾ ਹੈ, ਗੁੱਸਾ ਚੜਦਾ ਤੈਨੂੰ? ਕਹਿੰਦੇ ਮੈਂ ਉਸ ਵੇਲੇ ਇੰਨੀ ਗੱਲ ਕਹੀ ਜੀ ਮਹਾਂਪੁਰਸ਼ੋ, ਕ੍ਰੋਧ ਤੇ ਮੈਨੂੰ ਗੱਲ ਤੇ ਆਉਂਦਾ, ਗੱਲ ਦੇ ਉੱਤੇ ਮੈਂ ਖਾਣ ਨੂੰ ਪੀਣਾ, ਕੋਈ ਇੱਕ ਗੱਲ ਸੁਣਾਵੇ 10 ਨਾ ਸੁਣਾਵਾਂ ਤਸੱਲੀ ਨਹੀਂ ਹੁੰਦੀ, ਗੱਲ ਤੇ ਕ੍ਰੋਧ ਆਉਂਦਾ। ਕਹਿੰਦੇ ਅੱਛਾ, ਜੇ ਭੇਟਾ ਚਾਹੀਦੀ ਹੈ ਨਾ, ਅੱਜ ਤੋਂ ਫਿਰ ਵਾਅਦਾ ਕਰ ਕ੍ਰੋਧ ਕਰਨਾ ਛੱਡਿਆ, ਆ ਭੇਟਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੈ ਜੀ, ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਉਹ ਟੀਟੀ ਆਪਣੀ ਵਾਰਤਾ 'ਚ ਲਿਖਦਾ, ਕਹਿੰਦਾ ਮੈਂ ਮਹਾਂਪੁਰਸ਼ਾਂ ਨੂੰ ਇੰਨੀ ਗੱਲ ਕਹਿਤੀ, ਮਹਾਂਪੁਰਸ਼ੋ ਆਸ਼ੀਰਵਾਦ ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਪਰ ਆ ਜਿਹੜਾ ਗੁੱਸਾ ਹੈ ਨਾ ਮੇਰੇ ਕੋਲੋਂ ਛੱਡਿਆ ਨਹੀਂ ਜਾਣਾ। ਸੱਚ ਬੋਲਤਾ, ਇਹ ਕ੍ਰੋਧ ਮੇਰੇ ਕੋਲੋਂ ਛੱਡਿਆ ਨਹੀਂ ਜਾਣਾ। ਮਹਾਂਪੁਰਸ਼ ਬੜੇ ਖੁਸ਼ ਹੋਏ, ਕਹਿੰਦੇ ਸ਼ਾਬਾਸ਼ ਸ਼ਾਬਾਸ਼ ਤੇਰੇ, ਤੂੰ ਸੱਚ ਬੋਲਿਆ ਕਿ ਤੇਰੇ ਕੋਲੋਂ ਕ੍ਰੋਧ ਛੱਡਿਆ ਨਹੀਂ ਜਾਣਾ, ਤੂੰ ਸੱਚ ਬੋਲਿਆ। ਕਹਿੰਦੇ ਅੱਛਾ, ਜੇ ਆਸ਼ੀਰਵਾਦ ਚਾਹੀਦਾ ਨਾ, ਚੱਲ ਪੱਕੇ ਤੌਰ ਤੇ ਕ੍ਰੋਧ ਨਹੀਂ ਛੱਡ ਸਕਦਾ ਨਾ, ਤੇ 1 ਮਹੀਨੇ ਦਾ ਪ੍ਰਣ ਕਰ, 1 ਮਹੀਨਾ ਕਿਸੇ ਨੂੰ ਗੁੱਸਾ ਨਹੀਂ ਕਰਨਾ, ਕਿਸੇ ਨੂੰ ਮਾੜੇ ਬੋਲ ਨਹੀਂ ਬੋਲਣੇ। ਕਹਿੰਦਾ ਮੈਂ ਫਿਰ ਹੱਥ ਜੋੜ ਤੇ ਮਹਾਂਪੁਰਖੋ 1 ਮਹੀਨਾ ਵੀ ਸਰਨਾ ਨਹੀਂ ਜੇ। ਆਖੋ ਧੰਨ ਗੁਰੂ ਰਾਮਦਾਸ। ਮੇਰੀ ਤੇ ਰੋਜ਼ ਡਾਂਗ ਸੋਟਾ ਚੱਲਦਾ, ਕਦੀ ਕੋਈ ਆ ਗਿਆ, ਕਦੀ ਕੋਈ, ਕਿਸੇ ਨੇ ਟਿਕਟ ਨਹੀਂ ਲਈ, ਉਹਦੇ ਤੇ ਵੀ ਗੁੱਸਾ ਆ ਜਾਂਦਾ, ਬੜਾ ਕੁਝ ਚੱਲਦਾ। 1 ਮਹੀਨਾ ਵੀ ਮੇਰੇ ਲਈ ਗੁੱਸਾ ਛੱਡਣਾ ਬੜਾ ਹੀ ਔਖਾ ਹੈ। ਮਹਾਂਪੁਰਸ਼ ਕਹਿੰਦੇ ਚੰਗਾ, ਆਸ਼ੀਰਵਾਦ ਵੀ ਤੇ ਤੂੰ ਹੀ ਮੰਗਿਆ ਸੀ ਨਾ, ਭੇਟਾ ਥੋੜੀ ਘੱਟ ਕਰ ਦਿੰਨੇ ਆ, ਭੇਟਾ ਘਟਾ ਦਿੰਨੇ ਆ। ਕਹਿੰਦਾ ਜੀ ਕੀ? ਕਹਿੰਦੇ ਵਾਅਦਾ ਕਰ 1 ਹਫ਼ਤੇ ਲਈ ਗੁੱਸਾ ਛੱਡਿਆ। ਕਹਿੰਦੇ ਉਦੋਂ ਮੈਂ ਸਿਰ ਲਾਇਆ, ਹਾਂ। ਕਹਿੰਦਾ ਇਹ ਮੈਂ ਕੋਸ਼ਿਸ਼ ਕਰ ਸਕਦਾ, 1 ਹਫ਼ਤੇ ਲਈ ਮੈਂ ਗੁੱਸਾ ਛੱਡ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਮੈਂ 1 ਹਫ਼ਤੇ ਦਾ ਪ੍ਰਣ ਕਰ ਲਿਆ ਕਿ ਗੁੱਸਾ ਨਹੀਂ ਕਰਨਾ। ਕਹਿੰਦੇ ਮਹਾਂਪੁਰਸ਼ਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਅਸੀਸ ਦਿੱਤੀ, ਪ੍ਰਸ਼ਾਦ ਦਿੱਤਾ। ਕਹਿੰਦੇ ਜਿਹੜਾ ਸਟੇਸ਼ਨ ਅਗਲਾ ਸੀ ਉੱਥੇ ਉਤਰ ਗਏ, ਤੇ ਕਹਿੰਦੇ ਮੈਂ ਵੀ ਆਪਣੀ ਡਿਊਟੀ ਭੁਗਤਾ ਕੇ ਆਪਣੇ ਘਰ ਚਲਿਆ ਗਿਆ। ਪਰ ਅਗਲੇ ਦਿਨ ਕਹਿੰਦੇ ਰਾਤ ਦੀ ਮੇਰੀ ਨਾਈਟ ਡਿਊਟੀ ਸੀ, 10 ਵਜੇ ਦਾ ਟਾਈਮ, ਮੈਂ ਟਿਕਟਾਂ ਚੈੱਕ ਕਰਨੇ ਆ ਡੱਬੇ ਦੇ ਵਿੱਚ ਸਵਾਰੀਆਂ ਦੀਆਂ, ਤੇ 3 ਟਾਇਰ ਏਸੀ ਸੀ, ਤੇ ਉੱਪਰਲੀ ਸੀਟ ਦੇ ਉੱਤੇ ਨਾ ਇੱਕ ਬੰਦਾ ਸੁੱਤਾ ਸੀ, ਸਵਾਰੀ ਸੁੱਤੀ। ਕਹਿੰਦੇ ਮੈਂ ਉਹਨੂੰ ਹਿਲਾਇਆ ਵੀ ਆਪਣੀ ਟਿਕਟ ਚੈੱਕ ਕਰਾ। ਕਹਿੰਦੇ ਜਦੋਂ ਮੈਂ ਉਹਨੂੰ ਹਿਲਾਇਆ, ਉਹ ਇੱਕਦਮ ਟੁੱਟ ਕੇ ਮੈਨੂੰ ਪੈ ਗਿਆ। ਉਹ ਜਦੋਂ ਦਿਲ ਕਰਦਾ ਮੂੰਹ ਚੱਕ ਕੇ ਟਿਕਟਾਂ ਚੈੱਕ ਕਰਨ ਆ ਜਾਂਦੇ। ਮਸਾਂ ਮੈਂ ਸੁੱਤਾ ਸਾਂ, ਇੰਨਾ ਥੱਕਿਆ ਮੈਂ ਆਇਆ, ਮੇਰੀ ਨੀਂਦ ਖਰਾਬ ਕਰਤੀ। ਜਦੋਂ ਦਿਲ ਕਰਦਾ ਉਦੋਂ ਆ ਜਾਂਦੇ ਮੂੰਹ ਚੱਕ ਕੇ। ਕਹਿੰਦੇ ਉਹ ਬੜਾ ਹੀ ਗੁੱਸੇ ਨਾਲ ਮੈਨੂੰ ਬੋਲੇ, ਤੇ ਕਹਿੰਦੇ ਜਦੋਂ ਉਹਦੇ ਗੁੱਸੇ ਦਾ ਜਵਾਬ ਮੈਂ ਗੁੱਸੇ ਨਾਲ ਦੇਣ ਲੱਗਾ ਨਾ, ਕਿ ਮੈਂ ਟੀਟੀ ਹਾਂ, ਜਦੋਂ ਮਰਜ਼ੀ ਚੈੱਕ ਕਰ ਸਕਦਾ, ਮੈਂ ਗੌਰਮੈਂਟ ਦਾ ਨੌਕਰ ਹਾਂ, ਮੈਂ ਆਪਣੀ ਡਿਊਟੀ ਭੁਗਤਾ ਰਿਹਾ। ਕਹਿੰਦੇ ਜਦੋਂ ਉਹਦੇ ਗੁੱਸੇ ਦਾ ਜਵਾਬ ਮੈਂ ਗੁੱਸੇ ਨਾਲ ਦੇਣ ਲੱਗਾ ਨਾ, ਇੱਕਦਮ ਮੈਨੂੰ ਯਾਦ ਆਇਆ, ਓਹੋ 7 ਦਿਨਾਂ ਦਾ ਪ੍ਰਣ ਕੀਤਾ ਜੇ, ਤੇ ਪਹਿਲਾ ਦਿਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਹਾਂਪੁਰਸ਼ਾਂ ਨਾਲ 7 ਦਿਨਾਂ ਦਾ 1 ਹਫ਼ਤੇ ਦਾ ਪ੍ਰਣ ਕੀਤਾ ਜੇ, ਤੇ ਪਹਿਲਾ ਦਿਨ ਹੈ। ਕਹਿੰਦੇ ਮੈਂ ਉਹ ਸਵਾਰੀ ਦੇ ਅੱਗੇ ਨਾ ਹੱਥ ਜੋੜ ਲਏ, ਦੱਸ ਪਿਆਰਿਆ ਤੇਰੀ ਟਿਕਟ ਚੈੱਕ ਕਰਨ ਕਦੋਂ ਆਵਾਂ, ਤੂੰ ਹੀ ਦੱਸ ਦੇ। ਕਹਿੰਦੇ ਉਹ ਬੰਦਾ ਇੱਕਦਮ ਜਦੋਂ ਮੈਂ ਹੱਥ ਜੋੜੇ, ਤੇ ਉਹਦਾ ਜਿਹੜਾ ਗੁੱਸਾ ਠੰਡਾ ਹੋ ਗਿਆ, ਤੇ ਇੱਕਦਮ ਥੱਲੇ ਆਇਆ। ਕਹਿੰਦਾ ਨਹੀਂ ਟੀਟੀ ਸਾਹਿਬ, ਮੇਰੇ ਕੋਲੋਂ ਗਲਤੀ ਹੋਈ, ਨੀਂਦ 'ਚ ਮੈਂ ਕਾਫੀ ਤੁਹਾਨੂੰ ਬੁਰਾ ਭਲਾ ਕਹਿਤਾ, ਤੁਸੀਂ ਤੇ ਜਦੋਂ ਮਰਜ਼ੀ ਟਿਕਟਾਂ ਚੈੱਕ ਕਰ ਸਕਦੇ, ਮੇਰੇ ਕੋਲੋਂ ਗਲਤੀ ਹੋਈ, ਬਖਸ਼ੋ। ਕਹਿੰਦੇ ਉਹਦੀ ਮੈਂ ਟਿਕਟ ਚੈੱਕ ਕੀਤੀ, ਟਿਕਟ ਚੈੱਕ ਕਰਕੇ ਅੱਗੇ ਚਲਿਆ ਗਿਆ। ਤੇ ਕਹਿੰਦੇ ਜਦੋਂ ਵਾਪਸ ਆਇਆ ਨਾ, ਉਸ ਡੱਬੇ 'ਚੋਂ ਲੰਘਣ ਲੱਗਾ ਦੁਬਾਰਾ, ਕਹਿੰਦੇ ਉਹੋ ਹੀ ਸਵਾਰੀ, ਉਹੋ ਹੀ ਬੰਦਾ ਨਾ ਰੋਟੀ ਦਾ ਡੱਬਾ ਖੋਲ ਕੇ ਬੈਠਾ। ਕਹਿੰਦੇ ਥੱਕਿਆ ਆਇਆ, ਰੋਟੀ ਖਾਧੀ ਨਹੀਂ, ਉੱਦਾਂ ਸੋ ਗਿਆ। ਰੋਟੀ ਦਾ ਡੱਬਾ ਖੋਲ ਕੇ ਬੈਠਾ ਤੇ ਮੇਰੀ ਉਡੀਕ ਕਰ ਰਿਹਾ। ਕਹਿੰਦੇ ਜਦੋਂ ਮੈਂ ਕੋਲੋਂ ਦੀ ਲੰਘਣ ਲੱਗਾ, ਕਹਿੰਦਾ ਟੀਟੀ ਸਾਹਿਬ ਉਰੇ ਆਓ, ਇੱਕ ਪ੍ਰਸ਼ਾਦਾ ਮੇਰੇ ਨਾਲ ਛਕੋ। ਕਹਿੰਦੇ ਮੈਨੂੰ ਵੀ ਭੁੱਖ ਲੱਗੀ ਸੀ, ਮੈਂ ਉਹਦੇ ਨਾਲ ਬਹਿ ਕੇ ਰੋਟੀ ਖਾਣੀ ਸ਼ੁਰੂ ਕਰਤੀ। ਕਹਿੰਦੇ ਉਹ ਆਪਣੇ ਪਰਿਵਾਰ ਬਾਰੇ ਮੈਨੂੰ ਦੱਸਦਾ, ਮੈਂ ਉਹਨੂੰ ਆਪਣੇ ਪਰਿਵਾਰ ਬਾਰੇ ਦੱਸਦਾ। ਉਹ ਆਪਣੇ ਘਰ ਦੇ ਦੁੱਖ ਸੁੱਖ ਮੇਰੇ ਨਾਲ ਕਰਨ ਲੱਗ ਪਿਆ, ਮੈਂ ਆਪਣੇ ਘਰ ਦੇ ਕਰਨ ਲੱਗ ਪਿਆ। ਕਹਿੰਦੇ 10-15 ਮਿੰਟਾਂ ਦੇ ਵਿੱਚ ਇੰਨੇ ਪੱਕੇ ਅਸੀਂ ਮਿੱਤਰ ਬਣ ਗਏ ਕਿ ਇੱਦਾਂ ਲੱਗਣ ਲੱਗ ਪਿਆ ਸੀ ਜਿਵੇਂ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਇਕੱਠੇ ਆ। ਕਹਿੰਦੇ ਜਦੋਂ ਉਹ ਸਵਾਰੀ ਆਪਣੇ ਸਟੇਸ਼ਨ ਤੇ ਉਤਰਨ ਲੱਗੀ, ਜਾਣ ਲੱਗਿਆ, ਮੈਨੂੰ ਨੰਬਰ ਵੀ ਦਿੱਤਾ, ਆਪਣਾ ਐਡਰੈਸ ਵੀ ਦਿੱਤਾ ਕਿ ਜਦੋਂ ਤੁਹਾਨੂੰ ਕੋਈ ਕੰਮ ਹੋਵੇ ਮੇਰੇ ਸ਼ਹਿਰ ਆਓ, ਮੈਂ ਹਰ ਵੇਲੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ, ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗਾ। ਕਹਿੰਦੇ ਜਦੋਂ
ਉਹ ਸਵਾਰੀ ਉਤਰ ਗਈ ਨਾ, ਇੱਕਦਮ ਮੇਰੇ ਦਿਮਾਗ ਦੇ ਉੱਤੇ ਗੱਲ ਕਲਿੱਕ ਕੀਤੀ। ਉਹ ਮਨਾ ਇੱਕ ਹਫ਼ਤਾ ਕ੍ਰੋਧ ਛੱਡਣ ਦਾ ਪ੍ਰਣ ਕੀਤਾ, ਮਿੱਠੇ ਬੋਲ ਬੋਲਣ ਦਾ ਪ੍ਰਣ ਕੀਤਾ ਕਿ ਬੋਲਣੇ ਨੇ, ਗੁੱਸਾ ਨਹੀਂ ਕਰਨਾ। ਅਜੇ ਪਹਿਲਾ ਦਿਨ ਏ, ਕਹਿੰਦੇ ਮੈਂ ਮਿੱਠੇ ਬੋਲ ਬੋਲੇ, ਗੁੱਸੇ ਤੇ ਕੰਟਰੋਲ ਕੀਤਾ, ਪਹਿਲਾ ਦਿਨ ਤੇ ਇੱਕ ਅਣਜਾਣ ਬੰਦਾ ਮੇਰਾ ਮਿੱਤਰ ਬਣ ਗਿਆ। ਤੇ ਜੇ ਇਹ ਕਿਤੇ ਬਿਮਾਰੀ ਨੂੰ, ਕ੍ਰੋਧ ਵਾਲੀ ਮੈਂ ਪੱਕਿਆਂ ਛੱਡ ਦਿਆਂਗਾ, ਉਹ ਪਰਮੇਸ਼ਰ ਕਿਵੇਂ ਨਹੀਂ ਮੇਰਾ ਮਿੱਤਰ ਬਣੇਗਾ। ਹਾਂਜੀ ਅੱਖ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਮੈਂ ਪੱਕਾ ਇਸ ਬਿਮਾਰੀ ਨੂੰ ਛੱਡ ਦਿਆਂਗਾ, ਉਹ ਕਿਵੇਂ ਨਹੀਂ ਮੇਰਾ ਮਿੱਤਰ ਬਣੇਗਾ। ਕਹਿੰਦਾ ਫਿਰ ਮੈਂ ਆਪਣੇ ਅੰਦਰ ਪ੍ਰਣ ਕਰ ਲਿਆ ਕਿ ਕੋਸ਼ਿਸ਼ ਕਰਨੀ ਪੱਕੇ ਤੌਰ ਦੇ ਉੱਤੇ ਇਹ ਗੁੱਸੇ ਵਾਲੇ ਸੁਭਾਅ ਦਾ ਤਿਆਗ ਕਰਨਾ ਤੇ ਮਿੱਠ ਬੋਲੜਾ ਸੁਭਾਅ ਬਣਾਉਣਾ। ਦੇਖੋ ਜਿਹੜਾ ਮਿੱਠੇ ਬੋਲ ਬੋਲਦਾ ਹੈ ਨਾ, ਅਣਜਾਣ ਬੰਦਾ ਵੀ ਉਹਦਾ ਮਿੱਤਰ ਬਣ ਜਾਂਦਾ ਹੈ। ਤੇ ਜੇ ਪੱਕੇ ਤੌਰ ਤੇ ਇਹ ਸੁਭਾਅ ਅਪਣਾ ਲਈ, ਉਹ ਪਰਮੇਸ਼ਰ ਕਿਵੇਂ ਨਹੀਂ ਮਿੱਤਰ ਬਣੇਗਾ, ਕਿਉਂਕਿ ਉਹਦਾ ਸੁਭਾਅ ਵੀ ਤੇ ਮਿੱਠ ਬੋਲੜਾ ਹੈ ਨਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਕਦੀ ਕੌੜਾ ਬੋਲਦਾ ਹੀ ਨਹੀਂ, ਕਿਉਂਕਿ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਬੜਾ ਹੀ ਮਿੱਠ ਬੋਲੜਾ ਹੈ, ਬੜਾ ਮਿੱਠ ਬੋਲੜਾ। ਚਲੋ 100 ਚੋਂ 100 ਪੈਸਾ ਨਹੀਂ ਅਸੀਂ ਚੱਲ ਸਕਦੇ, ਥੋੜਾ ਜਿਹਾ ਤੁਰਨ ਦਾ ਯਤਨ ਤੇ ਕਰੀਏ, ਥੋੜਾ ਚੱਲੀਏ, ਥੋੜਾ ਜਿੰਨਾ ਹੋ ਸਕੇ ਕ੍ਰੋਧ ਦੇ ਉੱਤੇ ਕਾਬੂ ਤੇ ਮਿੱਠ ਬੋਲੜਾ ਸੁਭਾਅ। ਕਈ ਵਾਰੀ ਅਸੀਂ ਪਤਾ, ਕਿਉਂਕਿ ਸੰਸਾਰੀ ਆ, ਮੈਨੂੰ ਵੀ ਗੁੱਸਾ ਚੜ੍ਹਦਾ, ਮੈਂ ਸਟੇਜ ਤੇ ਬੈਠਾ ਕਹਿ ਰਿਹਾ ਚੜ੍ਹਦਾ, ਪਰ ਗੁੱਸੇ ਦੀ ਇੱਕ ਸੀਮਾ ਹੋਣੀ ਚਾਹੀਦੀ ਅੰਦਰ। ਇਹ ਮਹਾਂਪੁਰਖਾਂ ਦਾ ਬਚਨ ਧਿਆਨ ਨਾਲ ਸੁਣਿਓ। ਗੁਰਸਿੱਖ ਦਾ ਗੁੱਸਾ ਪਤਾ ਕਿਹੋ ਜਿਹਾ ਹੁੰਦਾ, ਪਾਣੀ ਦੇ ਵਿੱਚ ਉਂਗਲੀ ਵਾਂਗੂ ਪਾਣੀ ਵਗਦਾ ਹੈ ਨਾ, ਵਗਦੇ ਪਾਣੀ 'ਚ ਉਂਗਲੀ ਪਾ ਦਿਓ, ਅੱਗੇ ਇੱਕ ਲੀਕ ਜੀ ਬਣ ਜਾਏਗੀ। ਪਾਣੀ ਦੇ ਵਿੱਚ ਜਿਹੜੀ ਉਂਗਲੀ ਪਾਈ, ਉਹਦੀ ਲੀਕ ਵਾਂਗੂ ਗੁੱਸਾ ਹੈ। ਉਂਗਲੀ ਕੱਢੀ, ਲੀਕ ਮਿਟ ਗਈ। ਗੁਰਸਿੱਖ ਨੂੰ ਜੇ ਗੁੱਸਾ ਆਇਆ ਵੀ ਹੈ ਨਾ, 1-2 ਮਿੰਟਾਂ ਲਈ ਆਉਂਦਾ ਬਸ। ਜਦੋਂ 1-2 ਮਿੰਟਾਂ ਲਈ ਆਇਆ ਗੁੱਸਾ, ਸਾਹਮਣੇ ਵਾਲੇ ਨੇ ਕਹਿਤਾ ਜੀ ਕੋਈ ਗੱਲ ਨਹੀਂ, ਮੇਰੇ ਅੰਦਰ ਕੋਈ ਗੱਲ ਨਹੀਂ, ਤੇ ਉਹ ਜਿਹੜਾ ਗੁਰਸਿੱਖ ਉਹ ਕਹਿੰਦਾ ਮੇਰੇ ਅੰਦਰ ਵੀ ਕਿਹੜਾ ਵੈਰ ਭਰਿਆ ਸੀ ਤੇਰੇ ਪ੍ਰਤੀ, ਤੂੰ ਇਦਾਂ ਕੀਤਾ, 1-ਅੱਧੇ ਮਿੰਟ ਲਈ ਮੈਂ ਬੋਲ ਗਿਆ, ਮੈਨੂੰ ਵੀ ਤੂੰ ਬਖਸ਼ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੁਰਸਿੱਖ ਦਾ ਗੁੱਸਾ ਇੰਨਾ ਕੁ ਹੁੰਦਾ ਹੈ, ਇੰਨਾ ਕੁ। ਪਾਣੀ ਦੇ ਵਿੱਚ ਉਂਗਲੀ ਪਾਈ ਨਾ, ਉਹ ਜਿਹੜੀ ਲੀਕ ਬਣ ਗਈ ਨਾ ਅੱਗੇ, ਬਸ ਪਾਣੀ ਦੀ ਲੀਕ ਵਰਗਾ ਗੁੱਸਾ ਹੈ ਗੁਰਸਿੱਖ ਦਾ। ਇੱਕ ਹੁੰਦੀ ਹੈ ਲੋਹੇ ਦੇ ਉੱਤੇ ਲੀਕ, ਲੋਹੇ ਦੇ ਉੱਤੇ ਲੀਕ ਪਾਓ, ਪਾਣੀ ਦੀ ਲੀਕ ਤੇ ਉਦੋਂ ਮਿਟ ਗਈ ਜਦੋਂ ਉਂਗਲੀ ਕੱਢੀ, ਪਰ ਜਦੋਂ ਕਿਸੇ ਲੋਹੇ ਦੇ ਉੱਤੇ ਲੀਕ ਪਾਓਗੇ ਨਾ, ਉਹ ਲੀਕ ਨੂੰ ਮਿਟਾਉਣਾ ਥੋੜਾ ਜਿਹਾ ਔਖਾ ਹੁੰਦਾ ਹੈ। ਕਈਆਂ ਦਾ ਗੁੱਸਾ ਹੁੰਦਾ 5 ਦਿਨ 10 ਦਿਨ, ਫਿਰ ਮੰਨ ਜਾਂਦੇ ਚੱਲ ਕੋਈ ਨਹੀਂ ਯਾਰ, ਇਹ ਆਪਣੀ ਭੁੱਲ ਮੰਗਦਾ ਤੇ ਮੈਂ ਵੀ ਬਖਸ਼ ਦੇਣਾ, ਕੋਈ ਗੱਲ ਨਹੀਂ। ਪਰ ਕਈਆਂ ਦਾ ਗੁੱਸਾ ਹੁੰਦਾ ਪੱਥਰ ਤੇ ਲੀਕ ਮੰਗੋ, ਉਹ ਨਹੀਂ ਆਉਣਾ ਚਾਹੀਦਾ। ਮੈਂ ਤੇ 50 ਸਾਲ ਹੋਏ ਇਹਨੂੰ ਤੇ ਬੁਲਾਉਂਦਾ ਹੀ ਨਹੀਂ। ਉਹ ਇਹਦਾ ਮਾਣ ਨਾ ਕਰ, 50 ਸਾਲਾਂ ਤੋਂ ਤੂੰ ਇਹਨੂੰ ਬੁਲਾਉਂਦਾ ਨਹੀਂ, 10 ਸਾਲਾਂ ਤੋਂ 20 ਸਾਲਾਂ ਤੋਂ ਬੁਲਾਉਂਦਾ ਨਹੀਂ। ਆਪਣੇ ਅੰਦਰ ਇਹ ਰੱਖ ਟੈਨਸ਼ਨ ਕਿ 20 ਸਾਲਾਂ ਤੋਂ ਮੈਂ ਗੁਰੂ ਦੇ ਸਕੂਲ ਤੋਂ ਬਾਹਰ ਨਿਕਲਿਆ ਹੋਇਆ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁੱਸਾ ਜੇ ਆ ਹੀ ਗਿਆ ਨਾ, ਆਉਣਾ ਲਾਜ਼ਮੀ ਹੈ। ਅਸੀਂ ਇਨਸਾਨ ਆ, ਮੈਂ ਆਪਣੀ ਗੱਲ ਕਰਦਾ, ਕਈ ਵਾਰੀ ਮੈਨੂੰ ਵੀ ਆਉਂਦਾ, ਪਰ ਸੱਚੀ ਗੱਲ ਕਰਨੇ ਆ, ਆਉਂਦਾ ਹੈ, ਪਰ ਪਾਣੀ ਦੇ ਉੱਤੇ ਲੀਕ ਵਾਂਗੂ ਆਉਂਦਾ ਹੈ। ਉਸੇ ਟਾਈਮ ਨਿਕਲ ਜਾਂਦੀ ਗੱਲ, ਫਿਰ ਪੱਕੀ ਦੀਵਾਰ ਰਹਿੰਦੀ ਨਹੀਂ ਕੋਈ, ਉਹ ਗੱਲ ਹੀ ਭੁੱਲ ਜੀਦੀ ਹੈ, ਨਹੀਂ ਯਾਰ ਬੀਤ ਗਈ, ਖਤਮ ਹੋ ਗਈ ਗੱਲ। ਇੰਨਾ ਕੁ ਰੱਖਿਓ ਕੰਮ, ਇਹ ਤੋਂ ਗਾਹ ਨਹੀਂ ਵਧਣਾ ਪਾਣੀ ਦੀ ਲੀਕ ਤੋਂ। ਮਿੱਠਾ ਸੁਭਾਅ। ਭਾਈ ਗੁਰਦਾਸ ਜੀ ਅੱਜ ਬੜੀ ਪਿਆਰੀ ਸੁਮਤ ਦੇ ਰਹੇ ਨੇ, ਇੱਕ ਵਾਰੀ ਪੜ੍ਹ ਲਓ ਤੇ ਮੈਂ ਥੋੜਾ ਜਿਹਾ ਹੋਰ ਚੱਲਾਂਗਾ ਅੱਗੇ ਸਤਿਗੁਰੂ ਸੇਵਾ ਲੈਣ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਹੋ? ਸਤਿ ਸ੍ਰੀ ਅਕਾਲ। ਬਸ ਥੋੜਾ ਜਿਹਾ ਸਮਾਂ ਆਪਾਂ ਹੋਰ ਲਾਉਣਾ, 15 ਕੁ ਮਿੰਟ ਅੰਦਾਜ਼ਾ, ਤੇ 15 ਮਿੰਟ ਪਹਿਲੇ ਮੈਂ ਸਮਾਪਤੀ ਕਰ ਦੇਣੀ। 9 ਤੱਕ ਆਪਣਾ ਟਾਈਮ ਹੈ, 9:45 ਹੀ ਸਮਾਪਤੀ ਕਰ ਦੇਣੀ। ਤੇ ਹੁਕਮਨਾਮਾ ਸੁਣ ਕੇ, ਅਰਦਾਸ ਸੁਣ ਕੇ ਜਾਣਾ ਆਪਾਂ, ਉਹ ਤੋਂ ਬਿਨਾਂ ਨਹੀਂ। ਤੇ ਕੱਲ ਤੋਂ ਵੱਡੀ ਡਿਊਟੀ ਨਿਭਾ ਦਿਓ, ਵੱਡੀ ਡਿਊਟੀ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹ ਦੋਵੇਂ ਹੱਥ ਖੜੇ ਕਰਕੇ ਦੇਣਾ ਜਵਾਬ। ਕਿਹੜਾ ਚਾਹੁੰਦਾ
ਕਿ ਤੁਹਾਡੇ ਪੁੰਨ ਬੜੀ ਜਲਦੀ ਬਣਨ ਤੇ ਤੁਹਾਨੂੰ ਗੁਰੂ ਦੀ ਨੇੜਤਾ ਮਿਲੇ। ਕਿਹੜਾ ਕਿਹੜਾ ਚਾਹੁੰਦਾ? ਹੱਥ ਖੜੇ ਕਰੋ। ਸਾਰੇ ਚਾਹੁੰਦੇ ਹੋ ਨਾ? ਜਕਾਰਾ ਵੀ ਲਾ ਦਿਓ ਯਾਰ। ਹੁਣ ਸੁਣਿਓ, ਸਾਰਿਆਂ ਨੇ ਹੱਥ ਖੜੇ ਕੀਤੇ ਨੇ ਕਿ ਅਸੀਂ ਗੁਰੂ ਦੀ ਖੁਸ਼ੀ ਵੀ ਲੈਣੀ ਹੈ, ਆਪਣੇ ਪੁੰਨ ਵੀ ਫਟਾਫਟ ਬਣਾਉਣੇ ਨੇ। ਤੇ ਇੱਕ ਕੰਮ ਕਰਨਾ, ਪੁੰਨਾਂ ਨੂੰ ਬਣਾਉਣ ਦਾ ਸੌਖਾ ਤਰੀਕਾ, ਟੁੱਟਿਆਂ ਨੂੰ ਜੋੜੋ। ਵੱਡਾ ਫਾਇਦਾ ਪਤਾ ਕੀ? ਮੈਨੂੰ ਇੰਨਾ ਲਾਭ ਨਹੀਂ ਹੋਣਾ, ਚਲੋ ਮੈਂ ਹੌਕਾ ਦੇ ਰਿਹਾ, ਥੋੜਾ ਬਹੁਤਾ ਮੁਨਾਫਾ ਮੈਨੂੰ ਵੀ ਮਿਲ ਜਾਣਾ, ਪਰ ਤੁਹਾਨੂੰ ਵੱਡਾ ਫਾਇਦਾ ਪਤਾ ਕੀ ਹੋਣਾ? ਜਦੋਂ ਤੁਸੀਂ ਟੁੱਟਿਆਂ ਨੂੰ ਜੋੜੋਗੇ ਨਾ, ਜਿੰਨੀ ਉਹਨਾਂ ਨੇ ਕਮਾਈ ਕਰਨੀ, ਜਿੰਨੀ ਬੰਦਗੀ, 10ਵਾਂ ਹਿੱਸਾ ਉਹਨਾਂ ਦੀ ਕਮਾਈ ਦਾ ਤੁਹਾਡੇ ਖਾਤੇ ਵਿੱਚ ਗੁਰੂ ਨਾਨਕ ਨੇ ਆਪੇ ਜੋੜਨਾ ਸ਼ੁਰੂ ਕਰ ਦੇਣਾ। ਜਲਦੀ ਪੁੰਨ ਬਣਾਉਣ ਦਾ ਸੌਖਾ ਤਰੀਕਾ ਹੈ, ਹੋਰਨਾਂ ਨੂੰ ਜੋੜੋ, ਪ੍ਰੇਰਨਾ ਕਰੋ। ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਜਨਮ ਦਿਨ ਅਸੀਂ ਕਿੰਨੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹਾਂ, ਤੇ ਖਾਲਸੇ ਦਾ ਜਨਮ ਦਿਹਾੜਾ ਢਿੱਲੇ ਢਿੱਲੇ ਰਹਿ ਕੇ ਮਨਾਈਏ? ਇੱਦਾਂ ਨਹੀਂ, ਆ ਪੂਰੀ ਚੜ੍ਹਦੀ ਕਲਾ ਨਾਲ, ਪੂਰੀ ਚੜ੍ਹਦੀ ਕਲਾ ਨਾਲ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗੇ ਕਿ ਮਿੱਠਾ ਬੋਲਣ ਦੇ ਕਰਕੇ ਕਿਵੇਂ ਗੁਰੂ ਦੀ ਬਖਸ਼ਿਸ਼ ਵਰਤਦੀ ਹੈ, ਕਿਵੇਂ ਗੁਰੂ ਸਾਹਿਬ ਇੱਦਾਂ ਮੁੱਠਾਂ ਖੋਲ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪੜ੍ਹਿਓ ਪਿਆਰ ਨਾਲ ਜੀ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਪਲਾ ਮਨਾਏ, ਹੱਥੋਂ ਦੇ ਕੇ ਪਲਾ ਮਨਾਏ। ਬੋਲੋ ਮਿੱਠਾ ਬੋਲਣ ਨਿਭ ਚੱਲਣ, ਹੱਥੋਂ ਦੇ ਕੇ ਪਲਾ ਮਨਾਏ, ਹੱਥੋਂ ਦੇ ਕੇ ਪਲਾ ਮਨਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਬੋਲੋ ਜੀ। ਮਿੱਠਾ ਬੋਲਣ ਨਿਭ ਚੱਲਣ, ਹੱਥੋਂ ਦੇ ਕੇ ਪਲਾ ਮਨਾਏ, ਹੱਥੋਂ ਦੇ ਕੇ ਪਲਾ ਮਨਾਏ। ਵਾਹਿਗੁਰੂ 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 ਵਾਹਿਗੁਰੂ। ਢਿੱਲੇ ਨਹੀਂ ਪੈਣਾ ਸਾਰੇ। ਵਾਹਿਗੁਰੂ ਵਾਹਿਗੁਰੂ ਵਾਹ ਵਾਹ। ਵਾਹਿਗੁਰੂ ਵਾਹਿਗੁਰੂ। ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਪਲਾ ਮਨਾਏ, ਹੱਥੋਂ ਦੇ ਕੇ ਪਲਾ ਮਨਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਡੇ ਮਾਲਕ ਪਿਤਾ, ਖਾਲਸੇ ਦੇ ਜਨਮ ਦਾਤੇ। ਹਾਂਜੀ,
ਇੱਕ ਵਾਰੀ ਸਾਰੇ ਕਹੋ, ਹੱਕ ਹੱਕ ਅਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਸੁਰਤੀ ਚ ਲੈ ਆਓ ਮਾਲਕ ਨੂੰ। ਬੜੀ ਪਿਆਰੀ ਦਸਤਾਰ ਸਜਾਈ, ਦਸਤਾਰ ਦੇ ਉੱਤੇ ਬੜੀ ਸੋਹਣੀ ਕਲਗੀ ਲਾਈ। ਹਾ ਹਾ ਹਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਅਨੰਦਪੁਰ ਸਾਹਿਬ ਤਕਰੀਬਨ 14-15 ਲੰਗਰ ਚੱਲਦੇ ਸੀ। ਤੇ ਇੱਕ ਦਿਨ ਮਾਲਕ ਪਿਤਾ ਦਾ ਦਿਲ ਕੀਤਾ, ਚੈੱਕ ਤੇ ਕਰੀਏ ਜਿਹੜੇ ਸੇਵਾਦਾਰ ਨੇ ਲੰਗਰ ਦੀ ਸੇਵਾ ਕਿਵੇਂ ਕਰਦੇ ਨੇ। ਤੇ ਮਾਲਕ ਜੀ ਨੇ ਨਾ ਭੇਸ ਵਟਾ ਲਿਆ, ਭੇਸ ਵਟਾ ਲਿਆ, ਕੱਪੜੇ ਪਾਲੇ ਸਾਧੂਆਂ ਵਰਗੇ, ਫਕੀਰਾਂ ਵਰਗੇ। ਆ ਸਿਰ ਦੇ ਉੱਤੇ ਵੱਡਾ ਸਾਰਾ ਖੇਸ਼ਾ ਜਿਹਾ ਬਣ ਲਿਆ। ਮਾਲਕ ਕਹਿੰਦੇ ਚੈੱਕ ਕਰਨਾ, ਭੇਸ ਬਦਲਿਆ, ਰੂਪ। ਹੁਣ ਸਤਿਗੁਰੂ ਸਭ ਕੁਝ ਕਰ ਸਕਦੇ, ਰੂਪ ਵੀ ਬਦਲ ਸਕਦੇ, ਸਭ ਕੁਝ ਮਾਲਕ ਨੇ। ਤੇ ਲੰਗਰਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ। ਸਵੇਰ ਦਾ ਸਮਾਂ, ਤੇ ਜਦੋਂ ਗਏ ਨਾ ਪਹਿਲੇ ਲੰਗਰ ਦੇ ਵਿੱਚ, ਕਰਮੰਡਲ ਅੱਗੇ ਕਰਤਾ ਜੀ, ਭੁੱਖ ਬੜੀ ਲੱਗੀ ਹੈ, ਪ੍ਰਸ਼ਾਦਾ। ਉਹ ਜਿਹੜੇ ਸੇਵਾ ਕਰਦੇ ਸੀ ਨਾ ਉੱਚੀ ਉੱਚੀ ਹੱਸ ਪਏ, ਕਹਿੰਦੇ ਅਜੇ 11 ਵਜੇ ਬਾਬੇ ਨੂੰ ਹੁਣੇ ਹੀ ਭੁੱਖ ਲੱਗ ਗਈ ਹੈ। ਹਾਂਜੀ, ਇਹ ਆ ਗਿਆ ਇੱਥੇ, ਇਹਨੂੰ ਹੁਣੇ ਭੁੱਖ ਲੱਗ ਗਈ। ਬਾਬਾ ਜੇ ਲੰਗਰ ਦਾ ਟਾਈਮ ਨਹੀਂ ਹੋਇਆ, ਟੁੱਟ ਕੇ ਪੈ ਗਏ। ਮਹਾਰਾਜ ਨੇ ਅੰਦਰ ਹੀ ਕਾਂਟਾ ਵਾਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੂਜੇ ਲੰਗਰ 'ਚ ਗਏ, ਉੱਥੋਂ ਵੀ ਨਾ, ਉੱਥੇ ਵੀ ਮਜ਼ਾਕ ਉਡਾਇਆ। ਤੇ ਅਖੀਰ ਪਹੁੰਚੇ ਕਿੱਥੇ? ਭਾਈ ਨੰਦ ਲਾਲ ਜੀ ਦੇ ਲੰਗਰ 'ਚ। ਜਦੋਂ ਭਾਈ ਨੰਦ ਲਾਲ ਜੀ ਦੇ ਕੋਲ ਪਹੁੰਚੇ ਨਾ, ਭਾਈ ਨੰਦ ਲਾਲ ਜੀ ਨਾ ਆਟਾ ਗੁੰਨਦੇ ਸੀ। ਲੰਗਰ ਦਾ ਜੇ ਟਾਈਮ ਨਹੀਂ ਹੋਇਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾ ਥੋੜੇ ਕਾਲੇਪਨ ਨਾਲ ਕਹਿੰਦੇ ਬੜੀ ਭੁੱਖ ਲੱਗੀ ਹੈ, ਸਾਨੂੰ ਲੰਗਰ ਛਕਾਓ। ਤੇ ਭਾਈ ਨੰਦ ਲਾਲ ਜੀ ਨੇ ਨਾ ਉਸੇ ਵੇਲੇ ਨਿਮਰਤਾ 'ਚ ਹੱਥ ਜੋੜੇ, ਕਹਿੰਦੇ ਬਾਬਾ ਜੀ ਬਹਿ ਜਾਓ, ਆਟਾ ਮੈਂ ਗੁੰਨ ਰਿਹਾ, ਹੁਣੇ ਪ੍ਰਸ਼ਾਦਾ ਲਾ ਕੇ ਤੁਹਾਨੂੰ ਮੈਂ ਛਕਾਉਣਾ ਵਾ, ਆਪ ਜੀ ਕੁਝ ਸਮਾਂ ਇੰਤਜ਼ਾਰ ਕਰੋ। ਮਹਾਰਾਜ ਕਹਿੰਦੇ ਸਾਡੇ ਕੋਲ ਇੰਤਜ਼ਾਰ ਕਰਨ ਦਾ ਟਾਈਮ ਨਹੀਂ, ਭੁੱਖ ਬੜੀ ਲੱਗੀ ਹੈ। ਤੇ ਉਸ ਵੇਲੇ ਫਿਰ ਨਿਮਰਤਾ ਦੇ ਵਿੱਚ ਹੱਥ ਜੋੜੇ, ਚਰਨ ਫੜ ਲਏ, ਕਹਿੰਦੇ ਬਾਬਾ ਇਸ ਵੇਲੇ ਤੇ ਆਟਾ ਗੁੰਨ ਰਿਹਾ, ਜੇ ਕਹੋ ਤੇ ਆਟਾ ਇਦਾਂ ਹੀ ਮੈਂ ਆਪ ਜੀ ਦੇ ਕਰਮੰਡਲ 'ਚ ਪਾ ਦਿਆਂ, ਨਹੀਂ ਤੇ ਥੋੜਾ ਜਿਹਾ ਸਮਾਂ, ਥੋੜੇ ਜਿਹੇ ਮਿੰਟ ਬੈਠੋ, ਹੁਣੇ ਪ੍ਰਸ਼ਾਦਾ ਤਿਆਰ ਕਰਕੇ ਤੁਹਾਨੂੰ ਮੈਂ ਛਕਾਉਣਾ। ਤੇ ਉਸ ਸਮੇਂ ਨਾ ਮਹਾਰਾਜ ਨੇ ਆਪਣੇ ਅੰਦਰ ਸਹੀ ਬਾਤੀ। ਤੇ ਅਗਲੇ ਦਿਨ ਸਿੱਖਾਂ ਨੂੰ ਇੱਕ ਚੀਜ਼ ਦੱਸੀ, ਕਹਿੰਦੇ ਅਸੀਂ ਗਏ ਸਾਂ ਕੱਲ ਲੰਗਰ ਚੈੱਕ ਕਰਨ ਵਾਸਤੇ, ਪਰ ਸਭ ਤੋਂ ਉੱਪਰ ਨੰਬਰ ਆਇਆ ਭਾਈ ਨੰਦ ਲਾਲ ਜੀ ਦੇ ਲੰਗਰ ਦਾ, ਜਿਹੜੇ ਸੰਗਤ ਨੂੰ ਪਿਆਰ ਨਾਲ ਬੋਲਦੇ ਨੇ, ਮਿੱਠਾ ਬੋਲਦੇ ਨੇ, ਨਿਮਰਤਾ 'ਚ ਬੋਲਦੇ ਨੇ, ਤਲਖੀ ਨਾਲ ਨਹੀਂ ਬੋਲਦੇ, ਟੁੱਟ ਟੁੱਟ ਕੇ ਨਹੀਂ ਪੈਂਦੇ। ਤੇ ਉਸ ਦਿਨ ਤੋਂ ਫਿਰ ਸਾਰੇ ਸਿੱਖਾਂ ਨੇ ਪ੍ਰਣ ਕੀਤਾ ਸੀ ਕਿ ਅੱਜ ਤੋਂ ਅਸੀਂ ਲੰਗਰ 24 ਘੰਟੇ ਵੀ ਚਲਾਵਾਂਗੇ ਤੇ ਸੰਗਤ ਨੂੰ ਮਿੱਠੇ ਬੋਲ ਬੋਲਾਂਗੇ। ਵੇਖੋ ਭਾਈ ਨੰਦ ਲਾਲ ਜੀ ਦੇ ਲੰਗਰ ਨੂੰ ਪਹਿਲੇ ਨੰਬਰ ਤੇ ਕਰਤਾ, ਸਦਕਾ ਕਿਹਦਾ? ਮਿੱਠੇ ਬੋਲਾਂ ਦਾ। ਮੈਂ ਇਸ਼ਾਰੇ 'ਚ ਦੇਈ ਜਾ ਰਿਹਾ। ਇੱਕ ਪਾਸੇ ਆ ਨਕਸ਼ਾ ਹੈ ਕਿ ਮਿੱਠਾ ਬੋਲਣ ਵਾਲੇ ਤੇ ਕਲਗੀਧਰ ਪਿਤਾ ਪ੍ਰਸੰਨ ਹੋਏ, ਦੂਜੇ ਪਾਸੇ ਭਾਈ ਕੀਰਤੀਏ ਦਾ ਵੀ ਨਕਸ਼ਾ ਤੁਹਾਨੂੰ ਪਤਾ ਹੀ ਹੈ ਸਭ ਨੂੰ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਬਿਰਾਜਮਾਨ ਸੀ, ਚੌਰ ਸਾਹਿਬ ਕਰਦਾ ਸੀ ਕੀਰਤੀਆ, ਤੇ ਇੱਕ ਰਿੱਛ ਆ ਗਿਆ, ਰਿੱਛ ਵਾਲਾ ਆਪਣੇ ਰਿੱਛ ਨੂੰ ਲੈ ਕੇ, ਮਹਾਰਾਜ ਕਿਰਪਾ ਕਰੋ ਇਹਦੀ ਵੀ ਹਾਜ਼ਰੀ ਲੱਗ ਜਾਏ। ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਲਵਾ ਹਾਜ਼ਰੀ। ਹੁਣ ਰਿੱਛ ਨੂੰ ਜਿਵੇਂ ਜਿਵੇਂ ਸਿਖਾਇਆ ਉੱਦਾਂ ਮੱਥੇ ਟੇਕਦਾ, ਸਲਾਮ ਕਰਦਾ, ਨਾਚ ਕਰਦਾ। ਮਹਾਰਾਜ ਇਹ ਗੱਲ ਵੇਖ ਕੇ ਹੱਸੀ ਜਾਂਦੇ। ਮਹਾਰਾਜ ਹੱਸ ਰਹੇ, ਭਾਈ ਕੀਰਤੀਆ ਵੀ ਹੱਸਣ ਲੱਗ ਪਿਆ। ਮਹਾਰਾਜ ਕਹਿੰਦੇ ਉਹ ਕੀਰਤੀਆ, ਸਾਰੀ ਸੰਗਤ ਹੱਸਦੀ, ਅਸੀਂ ਹੱਸਦੇ ਆਂ, ਪਰ ਤੂੰ ਨਾ ਹੱਸ। ਮਹਾਰਾਜ ਉਹ ਇਹੋ ਜਿਹੇ ਕੌਤਕ ਕਰਦਾ, ਤਮਾਸ਼ੇ ਕਰਦਾ, ਹਾਸਾ ਬਦੋ ਬਦੀ ਨਿਕਲਦਾ। ਮਹਾਰਾਜ ਕਹਿੰਦੇ ਭਾਵੇਂ ਸਾਰੇ ਹੱਸਦੇ ਪਰ ਤੂੰ ਨਾ ਹੱਸ। ਮਹਾਰਾਜ ਕਿਉਂ ਨਾ ਹੱਸਾਂ? ਕਹਿੰਦੇ ਕੋਈ ਹੋਰ ਨਹੀਂ, ਤੇਰਾ ਪਿਓ ਭਾਈ ਸੋਭਾ ਰਾਮ ਨੱਚਦਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤੇਰਾ ਪਿਤਾ ਸੋਭਾ ਰਾਮ ਹੀ, ਉਹ ਨੱਚਦਾ। ਉਸੇ ਵੇਲੇ ਚੌਰ ਸਾਹਿਬ ਛੱਡਤੀ।
ਕਹਿੰਦਾ ਮੇਰੇ ਬਾਪੂ ਨੇ ਤੇ ਸੇਵਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ, ਦਰਸ਼ਨ ਵੀ ਕੀਤੇ, ਸੇਵਾ ਵੀ। ਸੇਵਾ ਕਰਕੇ ਜੇ ਰਿਛ ਬਣਨਾ ਹੈ ਫਿਰ ਸੇਵਾ ਦਾ ਕਿਆ ਲਾਭ। ਤੇ ਉਸ ਵੇਲੇ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ, ਕਹਿਣ ਲੱਗੇ ਕੀਰਤੀਆ ਜਾਣਾ ਹੀ ਜਾ, ਤੂੰ ਚੌਰ ਨਹੀਂ ਝੁਲਾਏਗਾ, ਹੋਰ ਆ ਜਾਣਗੇ ਗੁਰੂ ਨਾਨਕ ਦਾ ਘਰ। ਹਾਂਜੀ, ਇਹ ਗੁਰੂ ਨਾਨਕ ਦਾ ਥੜਾ, ਇੱਕ ਗਿਆ ਤੇ ਦੂਜਾ ਖੜਾ। ਹਾਂਜੀ, ਕੋਈ ਮਾਣ ਨਾ ਕਰੇ ਇੱਥੇ ਮੈਂ ਕਰਦਾ, ਮੈਂ ਗੁਰੂ ਘਰ ਚਲਾਉਣਾ, ਮੈਂ ਗੁਰੂ ਘਰ ਸੇਵਾ। ਜੇ ਮੈਂ ਅੱਜ ਲੰਗਰ ਦੀ ਸੇਵਾ ਨਾ ਕਰਦਾ ਸ਼ਾਇਦ ਲੰਗਰ ਹੀ ਨਾ ਪੱਕਦਾ। ਹਾਂਜੀ, ਕਈ ਵਾਰੀ ਆ ਜਾਂਦਾ ਨਾ ਅੰਦਰ। ਹਾਂਜੀ, ਨਹੀਂ, ਇਹ ਤੇ ਬਾਬੇ ਦਾ ਥੜਾ ਹੈ, ਇੱਕ ਗਿਆ ਤੇ ਦੂਜਾ ਖੜਾ ਹੈ। ਤੂੰ ਸੇਵਾ ਨਹੀਂ ਕਰੇਗਾ ਇਹਦਾ ਮਤਲਬ ਇਹ ਨਹੀਂ ਕਿ ਬਾਬੇ ਦੇ ਕੰਮ ਰੁਕ ਜਾਣੇ, ਗੁਰੂ ਦੇ ਕੰਮ ਰੁਕ ਜਾਣੇ। ਜੇ ਪਰਮੇਸ਼ਰ ਆਮ ਬੰਦੇ ਦਾ ਇੱਕ ਥਾਂ ਤੋਂ ਬੂਹਾ ਬੰਦ ਕਰਾਉਂਦਾ, 10 ਖੋਲ ਦਿੰਦਾ, ਤੇ ਉਹਦੇ ਘਰ ਤੇ ਲਾਈਨਾਂ ਲੱਗੀਆਂ ਪਈਆਂ। ਕਿਸੇ ਗੱਲ ਦਾ ਮਾਣ ਨਾ ਕਰ, ਮੈਂ ਬੜਾ ਵੱਡਾ ਸੇਵਾਦਾਰ, ਮੈਂ ਤੇ ਲੱਖਾਂ ਰੁਪਈਏ ਦੇਣਾ, ਮੈਂ ਹਜ਼ਾਰਾਂ ਡਾਲਰ ਦੇਣਾ, ਮੈਂ ਤੇ ਨਹੀਂ 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 ਨਹੀਂ, ਇੱਥੇ ਨਹੀਂ। ਜਿਹੜਾ ਮਰਜ਼ੀ ਗੁਣ ਤੇਰੇ ਕੋਲ, ਪਰ ਇੱਥੇ ਤੇ ਮੰਗਤਾ ਬਣ ਕੇ ਆ। ਦਾਤਿਆ ਤੇਰੇ ਦਿੱਤਿਆਂ ਚੋਂ ਮੈਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੋ ਖੈਰ ਅੱਜ ਮੇਰਾ ਇਹ ਵਿਸ਼ਾ ਨਹੀਂ, ਜੇ ਸਤਿਗੁਰਾਂ ਨੇ ਵਿੱਚ ਕਿਰਪਾ ਕੀਤੀ ਮੈਂ ਜ਼ਰੂਰ ਬੋਲਾਂਗਾ। ਸੁਣਿਓ, ਭਾਈ ਕੀਰਤੀਏ ਨੂੰ ਮਹਾਰਾਜ ਕਹਿੰਦੇ ਜਾਣਾ ਜਾ, ਤੂੰ ਸੇਵਾ ਨਹੀਂ ਕਰੇਗਾ ਹੋਰ ਆ ਜਾਣਗੇ। ਪਰ ਜਾਂਦੇ ਆ ਇੱਕ ਗੱਲ ਸੁਣ, ਤੇਰੇ ਬਾਪੂ ਨੇ ਸੋਭਾ ਰਾਮ ਨੇ ਸੇਵਾ ਤੇ ਕੀਤੀ, ਪਰ ਸੰਗਤ ਨੂੰ ਮਿੱਠੇ ਬੋਲ ਨਹੀਂ ਸੀ ਬੋਲਦਾ, ਟੁੱਟ ਟੁੱਟ ਕੇ ਪੈਂਦਾ ਸੀ। ਫਿਰ ਮਹਾਰਾਜ ਨੇ ਇੱਕ ਦਿਨ ਦਾ ਜ਼ਿਕਰ ਸੁਣਾਇਆ, ਕਹਿੰਦੇ ਦੀਵਾਨ ਦੀ ਸਮਾਪਤੀ ਹੋਈ ਸੀ, ਇੱਕ ਸਿੱਖ ਜਾ ਰਿਹਾ, ਧੰਨਾ ਰਾਮ ਉਹਦਾ ਨਾਂ, ਗੱਡੇ ਦੇ ਉੱਤੇ ਸਮਾਨ ਲੱਦਿਆ। ਉਹਨੇ ਵੇਖਿਆ ਦੀਵਾਨ ਦੀ ਸਮਾਪਤੀ ਹੋਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੰਡੀ ਜਾ ਰਹੀ, ਤੇ ਉਹਨੇ ਕੀਤਾ ਕਿ ਗੱਡੇ ਨੂੰ ਹੌਲੀ ਹੌਲੀ ਸੜਕ ਦੇ ਉੱਤੇ ਰਿੜਨ ਦਿੱਤਾ, ਤੇ ਆ ਗਿਆ ਦੀਵਾਨ ਦੇ ਵਿੱਚ ਕਿ ਮੈਂ ਥੋੜਾ ਜਿਹਾ ਕੜਾਹ ਪ੍ਰਸ਼ਾਦ ਲੈ ਲਾਂ। ਜਾਨਵਰ ਹੌਲੀ ਹੌਲੀ ਜਾ ਰਿਹਾ ਅੱਗੇ। ਉਹ ਜਦੋਂ ਪ੍ਰਸ਼ਾਦ ਲੈਣ ਆਇਆ, ਉਹਨੇ ਇੱਕ ਵਾਰੀ ਮੰਗਿਆ, 2 ਵਾਰੀ ਮੰਗਿਆ, ਤੀਜੀ ਵਾਰੀ ਤੇਰਾ ਬਾਪੂ ਪ੍ਰਸ਼ਾਦ ਵਰਤਾਉਂਦਾ ਸੀ। ਜਦੋਂ ਉਹਨੇ ਗੋਡਿਆਂ ਭਾਰ ਹੋ ਕੇ ਤੀਜੀ ਚੌਥੀ ਵਾਰੀ ਪ੍ਰਸ਼ਾਦ ਮੰਗਿਆ ਨਾ, ਤੇ ਤੇਰੇ ਪਿਓ ਨੇ ਪਤਾ ਕੀ ਕੀਤਾ, ਹੱਥ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਲੱਗੀ ਸੀ, ਐ ਹੱਥ ਜ਼ੋਰ ਦੀ ਮਾਰਿਆ। ਕਹਿੰਦਾ ਜਦੋਂ ਤੇਰੀ ਵਾਰੀ ਆਏਗੀ ਬਾਬਾ ਉਦੋਂ ਮਿਲ ਜਾਏਗਾ, ਚੁੱਪ ਕਰਕੇ ਬਹਿ ਜਾ, ਐਵੇਂ ਰਿੱਛਾਂ ਵਾਂਗੂ ਮੇਰੇ ਉੱਤੇ ਨਾ ਚੜਿਆ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਐਵੇਂ ਰਿੱਛਾਂ ਵਾਂਗੂ ਮੇਰੇ ਉੱਤੇ ਨਾ ਚੜ, ਰਿੱਛਾਂ ਵਾਂਗੂ ਨਾ ਖਲੋ। ਕਹਿੰਦੇ ਜਿਹੜਾ ਕੜਾਹ ਪ੍ਰਸ਼ਾਦ ਲੱਗਾ ਸੀ ਨਾ ਹੱਥਾਂ ਨੂੰ, ਐ ਜਦੋਂ ਹੱਥ ਕੀਤਾ, ਕਿਣਕਾ ਡਿੱਗਿਆ ਜ਼ਮੀਨ ਤੇ। ਉਹ ਸਿੱਖ ਨੇ, ਧੰਨਾ ਰਾਮ ਨੇ, ਉਹ ਕੜਾਹ ਪ੍ਰਸ਼ਾਦ ਦੀ ਦੇਗ ਮੂੰਹ ਨੂੰ ਲਾਈ, ਤੇ ਜਾਣ ਲੱਗਿਆ ਸਹਿਜੇ ਹੀ ਬਚਨ ਨਿਕਲ ਗਿਆ। ਸਿੱਖ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੀ ਨਹੀਂ ਕਰਦਾ, ਪਰ ਮਾਹੌਲ ਵੇਖ ਕੇ ਸਹਿਜੇ ਬਚਨ ਨਿਕਲ ਗਿਆ। ਉਹ ਪਿਆਰਿਆ, ਤੇਰੇ ਵਰਗੇ ਸੇਵਾਦਾਰ ਗੁਰੂ ਘਰ 'ਚ ਨਹੀਂ ਚਾਹੀਦੇ ਜਿਹੜੇ ਸੰਗਤ ਨੂੰ ਰਿਛ ਬਣਾਉਂਦੇ ਨੇ। ਕਿਤੇ ਆ ਬਚਨ ਤੇਰੇ ਉੱਤੇ ਨਾ ਆ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ, ਸੇਵਾ ਵੀ ਕੀਤੀ, ਪਰ ਸੰਗਤ ਨੂੰ ਮਿੱਠੇ ਬੋਲ ਨਹੀਂ ਬੋਲੇ, ਤੇ ਰਿਛ ਦਾ ਜਨਮ। ਇਹ ਮੇਰੀ ਬੇਨਤੀ ਏ, ਜਿੰਨਾ ਵੀ ਹੋਵੇ ਜ਼ੁਬਾਨ ਦੇ ਉੱਤੇ ਕੰਟਰੋਲ ਰੱਖੀਏ, ਜਿੰਨਾ ਵੀ ਹੋਵੇ। ਮਹਾਰਾਜ ਆਪ ਬਾਣੀ 'ਚ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਟੁੱਟ ਜਾਂਦੀਆਂ ਨੇ ਪ੍ਰੀਤੀਆਂ ਮਾੜੇ ਬੋਲ ਬੋਲਣ ਦੇ ਨਾਲ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਅਖੀਰਲੀ ਗੱਲ ਸੁਣ ਲਓ, ਫਿਰ ਆਪਾਂ ਫਤਿਹ ਬੁਲਾਉਣੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਭਾਨੀ ਜੀ ਨੂੰ ਦੱਸੋ ਕੀ ਕਿਹਾ ਸੀ? ਜਦੋਂ ਵਿਆਹ ਕੇ ਤੋਰਨ ਲੱਗੇ ਨੇ ਕੀ ਕਿਹਾ ਸੀ? ਆਹ ਹੀ ਕਿਹਾ ਸੀ, ਭਾਨੀ ਪੁੱਤਰ ਅੱਜ ਪੇਕੇ ਘਰ ਤੋਂ ਸਹੁਰੇ ਘਰ ਜਾ ਰਹੀ ਐ, 3 ਭੱਬੇ ਆਪਣੇ ਨਾਲ ਲੈ ਜਾ। ਗੁਰੂ ਪਿਤਾ ਕਿਹੜੇ ਭੱਬੇ? ਕਹਿੰਦੇ ਪਹਿਲਾ ਭੱਬਾ ਭੁੱਲ ਗਈ ਜੀ। ਹਾਂਜੀ, ਜੇ ਕਿਸੇ ਨੇ ਵੱਡੇ ਨੇ ਕੋਈ ਕਹਿਤਾ ਨਾ ਤੇਰੇ ਕੋਲੋਂ ਗਲਤੀ ਹੋਈ ਏ, ਭਾਵੇਂ ਨਹੀਂ ਵੀ ਹੋਈ, ਉਸ ਵੇਲੇ ਐਵੇਂ ਨਹੀਂ ਬੋਲਣਾ ਜੀ ਏਦਾਂ ਨਹੀਂ, ਏਦਾਂ ਨਹੀਂ। ਉਸ ਵੇਲੇ ਸਭ ਵਿੱਚ ਇੰਨਾ ਹੀ ਕਹਿ ਦੇਣਾ ਜੀ ਭੁੱਲ ਗਈ ਜੀ। ਕਹਿੰਦੇ ਤੇਰੇ 2 ਮਿੰਟ ਦੇ ਮਿੱਠੇ ਬੋਲੇ ਬੋਲ ਘਰ ਵਿੱਚ ਆਉਣ ਵਾਲਾ ਕਿੱਡਾ ਵੱਡਾ ਵਿਪਤਾ ਦਾ ਸਮਾਂ ਟਾਲ ਸਕਦੇ ਨੇ। ਜਦੋਂ ਮਾਹੌਲ ਠੰਡਾ ਹੋ ਗਿਆ, ਉਦੋਂ ਫਿਰ ਨਿਮਰਤਾ 'ਚ ਜਾ ਕੇ ਕਹਿਣਾ, ਪਿਤਾ ਜੀ ਜਾਂ ਮਾਂ ਜੀ ਜਾਂ ਕੋਈ ਵੀ ਵੱਡਾ ਮੈਂਬਰ ਹੈ ਜੀ, ਗੱਲ ਏਦਾਂ ਨਹੀਂ, ਏਦਾਂ ਸੀ, ਕਲੇਸ਼ ਵਧੇ ਨਾ ਤਾਂ ਕਰਕੇ ਮੈਂ ਕਹਿਤਾ ਸੀ, ਮੇਰੇ ਕੋਲੋਂ ਗਲਤੀ ਹੋਈ, ਪਰ ਏਦਾਂ ਦੀ ਗੱਲ ਸੀ, ਅਸਲੀਅਤ 'ਚ ਆਹ ਗੱਲ ਹੈ। 2 ਮਿੰਟ ਉਸ ਵੇਲੇ ਤੂੰ ਮਿੱਠੇ ਬੋਲ ਬੋਲੇ, ਜ਼ੁਬਾਨ ਤੇ ਕੰਟਰੋਲ ਰੱਖਿਆ, ਘਰ ਵਿੱਚ ਜਿਹੜਾ ਪਾੜ ਪੈਣ ਵਾਲਾ ਸਮਾਂ ਟਲ ਗਿਆ।
ਦੂਜਾ ਭੱਬਾ ਭੱਬਾ ਭਲਾ ਜੀ। ਭੱਬਾ ਭਲਾ ਜੀ ਪਤਾ ਕੀ ਹੁੰਦਾ? ਮੰਨ ਲਓ ਕਿਸੇ ਵੱਡੇ ਵਡੇਰੇ ਨੇ ਸਾਨੂੰ ਕੋਈ ਕੰਮ ਕਹਿਤਾ, ਇਹ ਕਰੋ, ਅਸੀਂ ਕਈ ਵਾਰੀ ਟੁੱਟ ਕੇ ਪੈ ਜਾਣਾ, ਉਹ ਮੈਨੂੰ ਕਹੀ ਜਾਂਦੇ ਤੁਸੀਂ, ਦੂਜਾ ਭਰਾ ਵੀ ਤੇ ਬੈਠਾ, ਦੂਜੀ ਭੈਣ ਵੀ ਤੇ, ਉਹਨੂੰ ਤੇ ਕਹਿੰਦੇ ਨਹੀਂ, ਸਾਰੇ ਕੰਮ ਮੈਨੂੰ ਕਹੀ ਜਾਂਦੇ। ਉਸ ਵੇਲੇ ਆਪਣੇ ਮਾਈਂਡ ਵਿੱਚ ਕੀ ਰੱਖਣਾ? ਸ਼ੁਕਰ ਹੈ ਵੱਡਿਆਂ ਦੀ ਨਿਗਾਹ ਦੇ ਵਿੱਚ ਮੈਂ ਹਾਂ। ਮੈਨੂੰ ਜੇ ਕੰਮ ਕਹਿ ਰਹੇ ਨਾ, ਸ਼ੁਕਰ ਹੈ ਵੱਡਿਆਂ ਦੀ ਨਿਗਾਹ 'ਚ ਮੈਂ ਸ਼ਾਮਲ ਹਾਂ, ਸ਼ੁਕਰ ਹੈ, ਤਾਂ ਹੀ ਮੈਨੂੰ ਵਾਰ-ਵਾਰ ਕੰਮ ਕਹਿ ਰਹੇ। ਤੇ ਜੇ ਮੰਨ ਲਓ ਕੰਮ ਕਰਨ ਦਾ ਨਹੀਂ ਵੀ ਮੂਡ ਨਾ, ਉਸੇ ਵੇਲੇ ਠਾ ਜਵਾਬ ਨਹੀਂ ਦੇਣਾ ਕਿ ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰ ਸਕਦੀ। ਭਲਾ ਜੀ ਹੁਣੇ ਕਰਨਾ, ਭਾਵੇਂ ਕੀਤਾ 10 ਮਿੰਟ ਬਾਅਦ, ਪਰ 2 ਮਿੰਟ ਦੇ ਮਿੱਠੇ ਬੋਲੇ ਬੋਲ ਕਲੇਸ਼ ਵਾਲਾ ਸਮਾਂ ਟਾਲ ਦੇਣਗੇ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ 2 ਮਿੰਟ ਦੀ ਰੱਖੀ ਨਿਮਰਤਾ ਆਉਣ ਵਾਲਾ ਵੱਡੇ ਤੋਂ ਵੱਡਾ ਬਿਪਤਾ ਦਾ ਸਮਾਂ ਟਾਲ ਸਕਦੀ ਹੈ। 2 ਮਿੰਟ ਦੀ ਰੱਖੀ ਨਿਮਰਤਾ, 2 ਮਿੰਟ ਦੇ ਬੋਲੇ ਹੋਏ ਮਿੱਠੇ ਬੋਲ। 2 ਭੱਬੇ ਹੋ ਗਏ, ਪਹਿਲਾ ਭੱਬਾ ਭੱਬਾ ਭੁੱਲ ਗਈ ਜੀ, ਦੂਜਾ ਭੱਬਾ ਭੱਬਾ ਭਲਾ ਜੀ, ਤੀਜਾ ਹੁੰਦਾ ਭੱਬਾ ਭੱਬਾ ਭਾਣਾ ਜੀ। ਭਾਣਾ ਮੰਨਣ ਦੇ ਨਾਲ ਹੈ। 2 ਭੱਬੇ ਆਪਣੇ ਅੰਦਰ ਵਸਾਓ, ਤੀਜਾ ਆਪੇ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿਹੜਾ ਭਲਾ ਕਹਿਣਾ ਹੈ, ਜਾਂ ਭੁੱਲ ਗਈ ਜਾਂ ਭੁੱਲ ਗਿਆ ਕਹਿਣਾ ਤੇ ਜ਼ੁਬਾਨ ਤੋਂ ਹੀ ਹੈ ਨਾ, ਮਿੱਠੇ ਬੋਲਾਂ ਨਾਲ। ਮਿੱਠੇ ਬੋਲ ਬੜੇ ਮਹਿਣੇ ਰੱਖਦੇ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇਹ ਬਾਬਾ ਆਨੰਦ ਸਿੰਘ ਸਾਹਿਬ ਬਚਨ ਕਰਦੇ ਸੀ, ਕਹਿੰਦੇ ਸਿੱਖ ਗੁਰੂ ਅੱਗੇ, ਬੱਚੇ ਮਾਤਾ ਪਿਤਾ ਅੱਗੇ, ਪਤਨੀ ਪਤੀ ਅੱਗੇ, ਸੇਵਾਦਾਰ ਆਪਣੇ ਮੁਰਸ਼ਦ ਅੱਗੇ 3 ਭੱਬੇ ਜ਼ਰੂਰ ਪੜਨ। ਭੁੱਲ ਗਿਆ ਜੀ, ਭਲਾ ਜੀ ਤੇ ਭਾਣਾ ਜੀ, 3 ਭੱਬੇ, ਫਿਰ ਗੁਰੂ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਅੱਜ ਥੋੜ੍ਹੇ ਜਿਹੇ ਮਿੰਟਾਂ ਦੇ ਵਿੱਚ ਆਪਾਂ ਯਤਨ ਕੀਤਾ। ਭਾਈ ਗੁਰਦਾਸ ਜੀ ਨੇ ਜੋ ਇਸ ਵਾਰ ਦੇ ਵਿੱਚ ਪਹਿਲਾ ਹੀ ਲਫ਼ਜ਼ ਬੋਲਿਆ ਨਾ, ਮਿੱਠਾ ਬੋਲਣ, ਅਗਲੇ ਜਿਹੜੇ ਨੇ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਜੇ ਬਾਪੂ ਜੀ ਨੇ ਕਿਰਪਾ ਕੀਤੀ, ਕੱਲ੍ਹ ਤੋਂ ਅਸੀਂ ਇੱਦਾਂ ਹੀ ਤੁਰ ਪਾਂਗੇ ਅੱਗੇ ਅੱਗੇ। ਤੇ ਮਹਾਰਾਜ ਮਿਹਰ ਕਰਨ, ਬਖਸ਼ਿਸ਼ ਕਰਨ, ਥੋੜ੍ਹਾ ਥੋੜ੍ਹਾ ਕਮਾਈਏ। ਸਿੱਖੀ ਕਮਾਉਣ ਦਾ ਵਿਸ਼ਾ ਹੈ, ਸਿੱਖੀ ਬੋਲਣ ਦਾ ਵਿਸ਼ਾ ਨਹੀਂ। ਸਿੱਖੀ ਕੱਲਾ ਉਪਦੇਸ਼ ਦੇਣ ਦਾ ਵਿਸ਼ਾ ਨਹੀਂ, ਸਿੱਖੀ ਵਿਸ਼ਾ ਕਮਾਉਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਖਾਲਸੇ ਪੰਥ ਦਾ ਸਾਜਨਾ ਦਿਵਸ ਮਨਾਉਣ ਵਾਲਿਓ, ਥੋੜ੍ਹਾ ਥੋੜ੍ਹਾ ਕਮਾਈ ਵੱਲ ਵਧੀਏ। ਹੁਣ ਥੋੜ੍ਹਾ ਥੋੜ੍ਹਾ ਵਧੀਏ, ਸਟੈਪ ਬਾਈ ਸਟੈਪ। ਬੜੀ ਉਮਰ ਬੀਤ ਗਈ, ਬਹੁ ਬੀਤੀ ਥੋੜ੍ਹੀ ਰਹੀ। ਇਹ ਮਹਾਰਾਜ ਦਾ ਬਚਨ ਹਰੇਕ ਦੇ ਲਈ, ਭਾਵੇਂ ਕੋਈ ਛੋਟਾ ਹੈ ਭਾਵੇਂ ਵੱਡਾ ਹੈ, ਕਿਉਂਕਿ ਸਾਹ ਦਾ ਤਾਂ ਪਤਾ ਹੀ ਕੋਈ ਨਹੀਂ। ਪਰ ਕਹਿੰਦੇ ਬਹੁ ਬੀਤੀ ਥੋੜ੍ਹੀ ਰਹੀ, ਥੋੜ੍ਹੀ ਜਿਹੀ ਬਾਕੀ ਰਹਿ ਗਈ। ਤੇ ਥੋੜ੍ਹਾ ਥੋੜ੍ਹਾ ਹੁਣ ਕਮਾਈ ਵੱਲ ਵਧਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਤਾ ਲੱਗੇ ਆ ਸ਼ਹੀਦਾਂ ਸਾਹਿਬ ਆਉਣ ਵਾਲਿਆਂ ਦਾ ਜੀਵਨ ਹੁਣ ਉੱਚਾ ਹੋ ਰਿਹਾ। ਪਤਾ ਲੱਗੇ ਬਾਬਾ ਦੀਪ ਸਿੰਘ ਦੇ ਬੱਚੇ ਆ ਆਪਾਂ। ਹਾਂਜੀ, ਆਨੰਦ ਆਵੇ। ਫਿਰ ਗੁਰੂ ਕਿਰਪਾ ਕਰੇ। ਆਓ ਆਨੰਦ ਸਾਹਿਬ ਦੇ ਪਾਠ ਵਿੱਚ ਜੁੜੀਏ। ਕੀਰਤਨ ਕਰਦੇ ਹਾਂ, ਜਿਹੜੀਆਂ ਭੁੱਲਾਂ ਹੋਈਆਂ ਬਖਸ਼ਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ, ਸਾਰੀ ਸੰਗਤ ਨੂੰ ਤਕਰੀਬਨ ਪਤਾ ਹੈ। ਰੋਜ਼ ਮੈਂ ਬੋਲਾਂ, ਮੈਨੂੰ ਵੀ ਨਹੀਂ ਜੱਚਦਾ, ਪਰ ਤੁਹਾਨੂੰ ਸਭ ਨੂੰ ਪਤਾ ਹੈ। ਕਈ ਪ੍ਰੇਮੀ ਨਵੇਂ ਆਏ ਹੁੰਦੇ, ਉਹਨਾਂ ਦੇ ਗਿਆਤ ਲਈ ਸਿਰਫ ਇਸ਼ਾਰਾ ਜਿਹਾ ਦੇ ਰਹੇ ਹਾਂ। ਇਹ ਜੋ ਤੁਸੀਂ ਦਿੰਦੇ ਹੋ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਬਣਿਆ, ਜਿਹਦੇ ਰਾਹੀਂ ਜੋ ਸਕੂਲ ਚੱਲ ਰਿਹਾ ਦਾਤਾ ਬੰਦੀਸ਼ੋਰ ਪਬਲਿਕ ਸਕੂਲ, ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਇੱਕੋ ਛੱਤ ਥੱਲੇ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ ਰੋਜ਼। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਉਹ ਗੱਡੀ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਬਜ਼ੁਰਗਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ। ਤੇ ਇਸ ਤੋਂ ਇਲਾਵਾ ਜੀ ਦਿਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਤੇ ਵੱਡੀ ਸਰਾਂ ਬਣ ਰਹੀ 45 ਕਮਰਿਆਂ ਦੀ। ਜਿਵੇਂ ਜਿਵੇਂ ਤੁਹਾਡੇ ਅੰਦਰੋਂ ਪ੍ਰੇਰਨਾ ਗੁਰੂ ਰਾਮਦਾਸ ਪਾਉਣ, ਉਦਾਂ ਹਾਜ਼ਰੀਆਂ ਲਾਇਓ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ।
ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ।
ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ।
ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।